ਮਿੰਟੂ ਜੀ, ਅੱਗੇ ਗੱਲ ਕਰੀਏ ਆਪਾਂ ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ। ਹੁਣ ਐਸਜੀਪੀਸੀ ਨੇ ਵੀ ਐਕਸ਼ਨ ਕੀਤਾ ਜੀ ਕੋਈ? ਹਾਂਜੀ, ਦੇਖੋ ਐਸਜੀਪੀਸੀ ਨੇ ਐਕਸ਼ਨ ਕੀਤਾ। ਐਸਜੀਪੀਸੀ ਕਾਫੀ ਐਕਸ਼ਨ ਦੇ ਵਿੱਚ, ਵੈਸੇ ਅੱਜ ਪੰਥਕ ਖਬਰਾਂ ਹੀ ਆ ਰਹੀਆਂ ਨੇ ਲਗਾਤਾਰ। ਜੀ ਜੀ। ਅੱਛਾ, ਇਹਦੇ ਚ ਇੱਕ ਚੀਜ਼ ਹੋਰ ਐਡ ਆਨ ਕਰ ਦੇਵਾਂ ਮੈਂ ਪਿਛਲੀ ਖਬਰ ਦੇ ਨਾਲ, ਕਿ ਲਤੀਫਪੁਰਾ ਵਾਲਾ ਮਾਮਲੇ ਦਾ ਵੀ ਫੋਲੋ ਅਪ ਹੋ ਜਾਏਗਾ। ਜੀ ਜੀ। ਜਲੰਧਰ ਦੀ ਇਹ ਘਟਨਾ ਹੈ, ਤਾਂ ਉੱਥੇ ਅਮਰਤਪਾਲ ਸਿੰਘ ਹੋਰੀ ਗਏ ਸਨ। ਅੱਛਾ ਕੰਮ ਇਹਨਾਂ ਨੇ ਕੀਤਾ ਕਿ ਉਹ ਮਾਮਲਾ ਫਿਰ ਹੋਰ ਥੋੜਾ ਜਿਹਾ ਸੁਰਖੀਆਂ ਚ ਆਇਆ, ਕਿਉਂਕਿ ਮੇਨ ਸਟ੍ਰੀਮ ਮੀਡੀਆ ਨੂੰ ਕਵਰ ਨਹੀਂ ਕਰ ਰਿਹਾ। ਕਿਉਂ ਨਹੀਂ ਕਰ ਰਿਹਾ, ਮੈਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀਗਾ ਕਿ ਇਹਦੇ ਵਿੱਚ ਗੇਮ ਜਿਹੜੀ ਆ ਬਹੁਤ ਵੱਡੇ ਰੁਪਈਏ ਦੀ ਹੈ ਜੀ। ਤੋਂ ਜਦੋਂ ਉੱਥੇ ਜਾ ਕੇ ਮੁੱਦਾ ਉੱਠਿਆ ਤਾਂ ਹੋਇਆ ਕੀ ਹੈ ਕਿ ਖਾਲਸਾ ਏਡ ਵਾਲੇ ਸ਼ਾਇਦ ਉਹਨਾਂ ਦੇ ਸੰਸਥਾ ਨੇ ਰਾਤੋਂ ਰਾਤ ਉਹਨਾਂ ਵਾਸਤੇ ਅੱਛੇ ਟੈਂਟਾਂ ਦਾ ਇੰਤਜ਼ਾਮ ਕਰ ਦਿੱਤਾ। ਜਿਹੜੀ ਚੰਗੀ ਖਬਰ ਆਪਾਂ ਕਹਿ ਸਕਦੇ ਹਾਂ ਕਿ ਇਸ ਦਰਮਿਆਨ ਜਦੋਂ ਠੰਡ ਬਹੁਤ ਹੈ ਤਾਂ ਉਹ ਟੈਂਟਾਂ ਦਾ ਪ੍ਰਬੰਧ ਕਰ ਲਿਆ, ਥੱਲੇ ਗੱਦੇ ਵਿਛਾ ਦਿੱਤੇ ਗਏ ਨੇ, ਹਾਲੇ ਲੋਕ ਉੱਥੇ ਹੀ ਬੈਠੇ ਨੇ। ਇਹ ਚੰਗਾ ਹੋਇਆ ਕਿ ਚਲੋ ਇਹਨਾਂ ਦੇ ਜਾਣ ਦੇ ਨਾਲ ਅਪੀਲ ਕੀਤੀ ਇਹਨਾਂ ਨੇ ਸਿੱਖ ਸੰਸਥਾਵਾਂ ਨੂੰ ਕਿ ਅੱਗੇ ਆਓ ਵੀ ਇਮਦਾਦ ਵਾਸਤੇ, ਤੇ ਇਦਾਂ ਹੋਇਆ ਜੀ। ਤੇ ਰਾਤੋਂ ਰਾਤ ਅੱਛੇ ਟੈਂਟਾਂ ਦਾ ਬੰਦੋਬਸਤ ਹੋ ਗਿਆ ਤੇ ਚਲੋ ਚੰਗੀ ਗੱਲ ਆ। ਪਰ ਉਹਦੇ ਵਿੱਚ ਲਤੀਫਪੁਰਾ ਦੇ ਵਿੱਚ ਕੋਈ ਸਿਆਸੀ ਬੰਦਾ ਉੱਥੇ ਵੜ ਨਹੀਂ ਰਿਹਾ, ਖਾਸ ਤੌਰ ਤੇ ਸੱਤਾਧਾਰੀਆਂ ਦੇ ਨਾਲ। ਹੁਣ ਜੇ ਆਪਾਂ ਇਹ ਐਸਜੀਪੀਸੀ ਵਾਲਾ, ਤਾਂ ਮੈਂ ਸਮਝਿਆ ਕਿ ਫੋਲੋ ਅਪ ਜ਼ਰੂਰ ਦੇ ਦੇਣਾ ਚਾਹੀਦਾ ਕਿ ਉਹਨਾਂ ਨੂੰ ਘੱਟੋ ਘੱਟ ਟੈਂਟ ਨਸੀਬ ਜ਼ਰੂਰ ਹੋਇਆ, ਪਰ ਹਾਲੇ ਘਰ ਦੀ ਪੱਕੀ ਛੱਤ ਨਹੀਂ ਹੈ। ਤਾਂ ਖੈਰ ਐਸਜੀਪੀਸੀ ਵਾਲਾ ਮਾਮਲਾ ਜਿਹੜਾ ਉਹ ਸਭ ਨੂੰ ਪਤਾ ਹੀ ਹੈ ਕਿ ਪਾਵਨ ਸਰੂਪ ਗਾਇਬ ਹੋਣ ਦਾ ਮਸਲਾ, ਫਿਰ ਉਸ ਤੋਂ ਬਾਅਦ ਇੱਕ ਜਾਂਚ ਪੜਤਾਲ ਬਿਠਾਈ ਜਾਂਦੀ ਹੈ, ਜਾਂਚ ਪੜਤਾਲ ਫਿਰ ਪੂਰੀ ਹੁੰਦੀ ਹੈ, ਉਸ ਤੋਂ ਬਾਅਦ ਥੋੜੇ ਬਹੁਤੇ ਐਕਸ਼ਨ ਹੁੰਦੇ ਨੇ, ਪਰ ਕੁਝ ਲੋਕ ਉਹਦੇ ਨਾਲ ਸਹਿਮਤੀ ਜਤਾਉਂਦੇ, ਕੁਝ ਲੋਕ ਅਸਹਿਮਤੀ ਜਤਾਉਂਦੇ ਆ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਧਰਨਾ ਵੀ ਲੱਗਾ ਸੀਗਾ ਐਸਜੀਪੀਸੀ ਦੇ ਦਫ਼ਤਰ ਦੇ ਅੱਗੇ। ਫਿਰ ਉੱਥੇ ਉਸ ਧਰਨੇ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ ਗਿਆ ਜੀ। ਭਾਈ ਸੁਖਜੀਤ ਸਿੰਘ ਖੋਸੇ ਬਹੁਤ ਉਹ ਤਾਂ ਬੋਲਦੇ ਨੇ ਅੱਜ ਕੱਲ ਇੰਟਰਵਿਊਜ਼ ਦੇ ਵਿੱਚ ਆ ਕੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਕੁੱਟਿਆ ਗਿਆ ਚੁੱਕ ਕੇ, ਉਹ ਸਾਰਾ ਰਿਕਾਰਡ ਤੇ ਆ। ਤਾਂ ਖੈਰ ਕਿ ਇਹ ਮਾਮਲਾ ਹੁਣ ਇੱਕ ਵਾਰੀ ਫੇਰ ਇਸ ਕਰਕੇ ਖਬਰਾਂ ਚ ਆਇਆ ਵਾ ਕਿਉਂਕਿ ਇਹਨਾਂ ਨੇ ਕੁਝ ਹੋਰ ਕਾਰਵਾਈ ਕਰਕੇ ਬੰਦੇ ਜਿਹੜੇ ਆ ਉਹ ਨੌਕਰੀਆਂ ਫਾਰਗ ਕਰ ਦਿੱਤੇ ਆ। ਤੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਸਤਿੰਦਰ ਸਿੰਘ, ਇੱਕ ਹੈਗੇ ਗੁਰਬਚਨ ਸਿੰਘ, ਕੋਈ ਇੰਚਾਰਜ ਪਰਮਦੀਪ ਸਿੰਘ, ਇੱਕ ਸਹਾਇਕ ਲੇਖਾਕਾਰ ਜਿਹੜਾ ਜੁਝਾਰ ਸਿੰਘ, ਕਲਰਕ ਬਾਜ ਸਿੰਘ, ਹੈਲਪਰ ਦਲਬੀਰ ਸਿੰਘ, ਇਹ ਜਿਹੜੇ ਆ, ਤੇ ਕੁਝ ਸੁਪਰਵਾਈਜ਼ਰ ਸ਼ਾਮਲ ਆ। ਕੁਝ ਉਤਲੇ ਪੱਧਰ ਦੇ ਵੀ ਆ, 77 ਲੈਵਲ ਦੇ ਵੀ ਕਹਿ ਲਓ। ਤਾਂ ਇਸ ਤਰ੍ਹਾਂ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਆ ਪਾਈ ਜ਼ਰੂਰ ਆ। ਖੈਰ ਗੱਲ ਇਹ ਆ ਕਿ ਇਹ ਮਾਮਲਾ ਤੇ ਸਾਰਿਆਂ ਨੂੰ ਪਤਾ 2013 ਤੋਂ 2016 ਤੱਕ 328 ਸਰੂਪ ਜਿਹੜੇ ਉਹ ਗਾਇਬ ਹੋਏ ਜੀ। ਤੇ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਸੀਗੀ ਉਸ ਟਾਈਮ ਜਿਹੜੇ ਤੇਲੰਗਾਨਾ ਹਾਈ ਕੋਰਟ ਤੋਂ ਰਿਟਾਇਰਡ ਜੱਜ ਆ ਸਰਦਾਰ ਈਸ਼ਰ ਸਿੰਘ ਜੀ, ਉਹਨਾਂ ਦੀ ਕਮੇਟੀ ਬਣੀ। ਤਾਂ ਇਸ ਰਿਪੋਰਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਰਜ ਸੀਗੀਆਂ। ਤਾਂ ਖੈਰ ਹੁਣ ਇਹ ਕਾਰਵਾਈ ਹੋਈ ਆ, ਪਰ ਇਸ ਕਾਰਵਾਈ ਨੂੰ ਵੀ ਜਿਹੜਾ ਉੱਥੇ ਖਾਸ ਤੌਰ ਤੇ ਵਿਰੋਧ ਦੇ ਵਿੱਚ ਖਲੋਤਾ ਧੜਾ ਹੁੰਦਾ ਹੈ, ਜਿਵੇਂ ਉਹਨਾਂ ਦੇ ਵਿੱਚੋਂ ਬਾਬਾ ਗੁਰਪ੍ਰੀਤ ਸਿੰਘ ਜੀ ਰੰਧਾਵਾ, ਭੁਪਿੰਦਰ ਸਿੰਘ ਜੀ, ਮਲਕੀਤ ਸਿੰਘ ਜੀ, ਇਹਨਾਂ ਨੇ ਇਹਦੇ ਤੇ ਇਸ ਕਾਰਵਾਈ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧ ਜਤਾਇਆ ਹੈ। ਉਹਨਾਂ ਨੇ ਲਿਖਤ ਦੇ ਵਿੱਚ ਪੱਤਰ ਦੇ ਕੇ ਵਿਰੋਧ ਦਰਜ ਕਰਵਾਇਆ। ਉਹ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ਉੱਤੇ ਕਮੇਟੀਆਂ ਬਣਾ ਕੇ ਫੈਸਲੇ ਲਏ ਜਾ ਰਹੇ ਆ ਜੀ ਜੀ। ਇਹ ਫੈਸਲੇ ਪੰਥ ਨੂੰ ਮਨਜ਼ੂਰ ਨਹੀਂ ਹੈ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਅੱਗ ਲੱਗੀ ਸੀਗੀ ਜੀ ਜੀ, ਤਦ ਕਿੰਨੇ ਪਾਵਨ ਸਰੂਪ ਅਗਨ ਭੇਟ ਹੋਏ, ਇਹ ਜਾਂਚ ਅਜੇ ਤੱਕ ਪੂਰੀ ਨਹੀਂ ਹੋਈ। ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸਲ ਦੋਸ਼ੀਆਂ ਨੂੰ ਛੱਡਿਆ ਜਾ ਰਿਹਾ ਹੈ ਜੀ। ਤਾਂ ਮਤਲਬ ਕਿ ਉਹ ਆ ਗਿਆ ਨਾ ਮਾਮਲਾ ਇਹਦੇ ਨਾਲ ਜੁੜ ਸਕਦਾ ਹੈ। 2016 ਦੇ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ ਅੱਗ ਲੱਗ ਗਈ ਸੀਗੀ, ਤਾਂ ਉਹਦੇ ਵਿੱਚ ਜੋ ਪਾਵਨ ਸਰੂਪ ਅਗਨ ਭੇਟ ਹੋਏ ਸਨ, ਉਹਨਾਂ ਦਾ ਅੰਤਮ ਸੰਸਕਾਰ ਉਹ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਹੁੰਦਾ ਹੈ, ਮਰਿਆਦਾ ਦੇ ਮੁਤਾਬਕ ਕੀਤਾ ਗਿਆ ਸੀ। ਪਰ ਉਹ ਸਵਾਲ ਇਹਦੇ ਨਾਲ ਜੋੜ ਰਹੇ ਨੇ ਕਿ ਉਸ ਵੇਲੇ ਐਗਜ਼ੈਕਟ ਨੰਬਰ ਕੀ ਸੀ ਪਾਵਨ ਸਰੂਪਾਂ ਦੀ, ਗਿਣਤੀ ਕੀ ਸੀਗੀ, ਉਹ ਨਹੀਂ ਦੱਸਿਆ ਜਾ ਰਿਹਾ ਜੀ ਜੀ। ਇਸ ਕਰਕੇ ਸਹਿਮਤੀ ਅਸਹਿਮਤੀ ਇਹਦੇ ਵਿੱਚ ਵੀ ਚੱਲ ਰਹੀ ਹੈ। ਤਾਂ ਖੈਰ ਐਸਜੀਪੀਸੀ ਨੇ ਤਾਂ ਉਸ ਟਾਈਮ ਸ਼ਾਇਦ ਉਹ ਜਿਹੜੀ ਕੋਹਲੀ ਹੋਰਾਂ ਦੀ ਫਰਮ ਸੀ ਉਹਦੇ ਤੋਂ ਮੁਆਵਜ਼ਾ ਵੀ ਲੈਣਾ ਸੀਗਾ ਕਿ ਜੋ ਤੁਸੀਂ
ਸੇਵਾ ਦੇ ਬਦਲੇ ਸਾਡੇ ਤੋਂ ਇੰਨਾ ਪੈਸਾ ਵਸੂਲ ਕੀਤਾ ਵਾ ਕਿ ਉਹ ਕਮੇਟੀ ਨੇ ਕਿਹਾ ਸੀ ਨਾ ਕਿ ਇਹਨਾਂ ਨੇ ਆਪਣਾ ਜੋ ਵੀ ਇਹਨਾਂ ਦਾ ਫਰਜ਼ ਬਣਦਾ, ਜੋ ਵੀ ਕੰਮ ਕਰ ਰਹੇ ਉਹ ਸਹੀ ਢੰਗ ਨਾਲ ਨਹੀਂ ਕੀਤਾ, ਇਹਨਾਂ ਤੋਂ ਪੈਸੇ ਲਓ। ਤਾਂ ਉਹ ਵੀ ਦੱਸਣਾ ਚਾਹੀਦਾ ਐਸਜੀਪੀਸੀ ਨੂੰ ਕਿ ਤੁਸੀਂ ਉਹ ਕੋਹਲੀ ਹੋਰਾਂ ਵਾਲੀ ਫਰਮ ਜਿਹੜੀ ਕਿ ਲੱਖਾਂ ਰੁਪਈਆ ਮਹੀਨੇ ਦਾ ਲੈਂਦੀ ਸੀਗੀ ਸਿਰਫ ਆਡਿਟ ਕਰਨ ਦਾ, ਕਿ ਉਹਨਾਂ ਤੋਂ ਪੈਸਾ ਵਸੂਲ ਕਰ ਲਿਆ ਜਿਹੜਾ ਕਰੋੜਾਂ 'ਚ ਬਣਦਾ ਸੀਗਾ।